ਅੱਜ ਜਿਹੜਾ ਸਾਡਾ ਸਬਕ ਹੈ ਉਹ ਹੈ ਕਪਾਹ ਵਿੱਚ, ਜਿਹੜਾ ਕਿ ਅਬਦੁਲ ਮਜੀਦ ਸਾਲਕ ਹੋਰਾਂ ਨੇ ਲਿਖਿਆ। ਇਹ ਇੱਕ ਇਨਸ਼ਾਈਆ ਹੈ ਜਿਹਦੇ ਵਿੱਚ ਉਹਨਾਂ ਨੇ ਇੱਕ ਬਿਮਾਰੀ ਦਾ ਵੀ ਜ਼ਿਕਰ ਕੀਤਾ ਹੈ ਜੋ ਪੜ੍ਹਨ ਵਾਲਿਆਂ ਨੂੰ ਦਿਲਚਸਪੀ ਵਾਲੇ ਪਾਸੇ ਵੀ ਲੈ ਕੇ ਜਾਏਗਾ ਤੇ ਸੋਚਣ ਵਾਸਤੇ ਥੋੜ੍ਹਾ ਜਿਹਾ ਸਾਨੂੰ ਸੰਦੇਸ਼ਾ ਵੀ ਦੇਗਾ। ਛੋਟਾ ਜਿਹਾ ਇਨਸ਼ਾਈਆ ਹੈ, ਦਿਲਚਸਪ ਤੇ ਸਾਦਾ ਜ਼ੁਬਾਨ ਵਿੱਚ ਲਿਖਿਆ ਗਿਆ। ਬਿਮਾਰੀ ਦਾ ਕੋਈ ਅੰਤ ਨਹੀਂ, ਰੰਗ ਰੰਗ ਦੀਆਂ ਬਿਮਾਰੀਆਂ ਬੰਦੇ ਨਾਲ ਲੱਗੀਆਂ ਹੋਈਆਂ ਨੇ। ਇੱਕ ਬੜੀ ਅਜੀਬ ਬਿਮਾਰੀ ਹੈ ਭਈ ਆਦਮੀ ਰਾਤ ਵੇਲੇ ਸੁੱਤਾ ਹੋਇਆ ਉੱਠ ਕੇ ਚੱਲਣ ਫਿਰਨ ਲੱਗਦਾ ਹੈ। ਡਾਕਟਰ ਹਕੀਮ ਸਾਰੇ ਇਸ ਗੱਲ ਨੂੰ ਮੰਨਦੇ ਨੇ ਭਈ ਉਹ ਸੱਚੀ ਮੁੱਚੀ ਸੁੱਤਾ ਹੋਇਆ ਹੈ। ਲੱਗਦਾ ਸਾਰਿਆਂ ਨੂੰ ਕਿ ਜਿਵੇਂ ਸੁੱਤਾ ਹੈ, ਉਹਨੂੰ ਹੋਸ਼ ਕੋਈ ਨਹੀਂ ਹੁੰਦੀ। ਪਰ ਇਹ ਬੜੀ ਅਚੰਭੇ ਦੀ ਗੱਲ ਏ, ਹੈਰਾਨ ਕਰ ਦੇਣ ਵਾਲੀ ਗੱਲ ਏ ਭਈ ਉਹ ਆਦਮੀ ਨਾ ਡਿੱਗਦਾ ਟਹਿੰਦਾ ਹੈ ਨਾ ਕਿਸੇ ਸ਼ੈ ਨਾਲ ਠੋਕਰ ਖਾਂਦਾ ਹੈ। ਕਈ ਵਾਰੀ ਲੋਕਾਂ ਨੇ ਵੇਖਿਆ ਭਈ ਇਸ ਮਰਜ਼ ਦਾ ਬਿਮਾਰ ਕੋਠੇ ਦੇ ਬਨੇਰੇ ਉੱਤੇ ਸਿੱਧਾ ਲਗਾ ਜਾਂਦਾ ਹੈ। ਮਜਾਲ ਏ ਉਹਦਾ ਕਦਮ ਵੀ ਆਰਾ ਬਾਰਾ ਇੱਧਰ ਉੱਧਰ ਹੋਵੇ ਤੇ ਉਹ ਕੋਠੇ ਦੇ ਉੱਤੇ ਜਾਂ ਉਸ ਥਾਂ ਤੋਂ ਹੇਠਾਂ ਢਹਿ ਪਵੇ, ਡਿੱਗ ਜਾਵੇ। ਜੇ ਉਹ ਜਾਗਦਾ ਹੁੰਦਾ ਤੇ ਕਦੀ ਉਸ ਬਨੇਰੇ ਉੱਤੇ ਇਸ ਤਰ੍ਹਾਂ ਬੇਧੜਕ ਨਾ ਟੁਰ ਸਕਦਾ ਸੀ ਬਗੈਰ ਡਰਦੇ। ਯਾਨੀ ਕੋ ਜੇ ਸੁੱਤਾ ਉੱਠਦਾ ਹੈ, ਸਾਨੂੰ ਲੱਗਦਾ ਜਿਵੇਂ ਹੋਸ਼ ਵਿੱਚ ਨਹੀਂ ਹੈ ਤੇ ਉਹ ਡਿੱਗ ਜਾਏਗਾ, ਲੇਕਿਨ ਉਹ ਆਪਣੇ ਸੈਂਸਿਸ ਨਾਲ ਕੰਮ ਕਰ ਰਿਹਾ ਹੁੰਦਾ, ਪਰ ਉਹ ਆਲੇ ਦੁਆਲੇ ਤੋਂ ਬੇਖਬਰ ਹੁੰਦਾ। ਉਹਨੂੰ ਆਲੇ ਦੁਆਲੇ ਦੀ ਕੋਈ ਖਬਰ ਨਹੀਂ ਹੈ। ਉਹ ਬੇਧੜਕ, ਡਰ ਖੌਫ ਕੋਈ ਨਹੀਂ ਹੈ। ਵਲੈਤ ਵਿੱਚ ਇਸ ਮਰਜ਼ ਦੇ ਬਿਮਾਰ ਬਹੁਤ ਹੈਗੇ ਨੇ। ਰਿਸਾਲਿਆਂ ਅਖਬਾਰਾਂ ਵਿੱਚ ਉਹਨਾਂ ਦੇ ਕਿੱਸੇ ਛਪਦੇ ਰਹਿੰਦੇ ਨੇ। ਇੱਕ ਆਦਮੀ ਨੇ ਦੱਸਿਆ ਵੀ ਕੁਝ ਦਿਨ ਮੇਰੇ ਕੋਟ ਦੀ ਜੇਬ ਵਿੱਚੋਂ ਰੁਪਏ ਬਰਾਬਰ ਚੋਰੀ ਹੁੰਦੇ ਰਹੇ। ਰਾਤ ਨੂੰ ਮੈਂ ਕੋਟ ਕਿੱਲੀ ਨਾਲ ਟੰਗ ਕੇ ਸੋ ਜਾਂਦਾ, ਸਵੇਲੇ ਉੱਠ ਕੇ, ਸਵੇਰੇ ਨੂੰ ਆਖਦੇ ਨੇ, ਉੱਠ ਕੇ ਵੇਖਦਾ ਤੇ ਰੁਪਏ ਕੋਈ ਨਹੀਂ ਸਨ ਹੁੰਦੇ। ਮੈਂ ਬੜਾ ਹੈਰਾਨ ਸਾਂ ਭਈ ਇਹ ਗੱਲ ਕੀ ਹੈ। ਮੈਂ ਫਲੈਟ ਵਿੱਚ ਇਕੱਲਾ ਰਹਿੰਦਾ ਸਾਂ, ਨਾ ਬੀਵੀ, ਨਾ ਬੱਚਾ, ਨਾ ਨੌਕਰ, ਨਾ ਚਾਕਰ। ਫਿਰ ਰਾਤ ਨੂੰ ਕਿਹੜਾ ਚੋਰ ਪੈਂਦਾ ਹੈ ਜਿਹੜਾ ਰੋਜ਼ ਮੈਨੂੰ ਲੁੱਟ ਕੇ ਲੈ ਜਾਂਦਾ ਹੈ। ਮੈਂ ਇੱਕ ਦੋ ਗੁਆਂਢੀਆਂ ਨਾਲ ਗੱਲ ਕੀਤੀ, ਗੁਆਂਢੀ ਪੜੋਸੀ, ਉਹ ਬੜੇ ਹੈਰਾਨ ਹੋਏ। ਅਖੀਰ ਇੱਕ ਰਾਤ ਕੀ ਹੋਇਆ, ਫਲੈਟ ਦੇ ਪਿਛਲੇ ਪਾਸੇ ਇੱਕ ਨਿੱਕੀ ਜਿਹੀ ਬਗੀਚੀ ਸੀ, ਉਹਦੇ ਵਿੱਚ ਮੈਨੂੰ ਇੱਕ ਆਦਮੀ ਨੇ ਜਗਾਇਆ। ਉਹ ਉੱਠ ਕੇ ਟੁਰਦਾ ਹੈ, ਫਿਰਦਾ ਹੈ, ਬਿਮਾਰ ਜਿਹੜਾ ਹੈ, ਲੇਕਿਨ ਉਹ ਸੁੱਤਾ ਹੁੰਦਾ ਹੈ। ਇੱਕ ਛੁਰੀ ਮੇਰੇ ਹੱਥ ਵਿੱਚ ਤੇ ਮੈਂ ਬਗੀਚੀ ਦੀ ਇੱਕ ਨੁੱਕੜ ਵਿੱਚ ਟੋਇਆ ਪਿਆ ਕੱਢਣਾ। ਜਿਸ ਆਦਮੀ ਨੇ ਮੈਨੂੰ ਜਗਾਇਆ ਉਹ ਮੇਰਾ ਗਵਾਂਢੀ ਤੇ ਦੋਸਤ ਸੀ। ਉਸ ਨੂੰ ਵੇਖ ਕੇ ਤੇ ਆਪਣੇ ਆਪ ਨੂੰ ਬਗੀਚੀ ਵਿੱਚ ਪਾ ਕੇ ਮੇਰੀ ਸਮਝ ਵਿੱਚ ਕੁਛ ਨਾ ਆਇਆ ਭਈ ਇਹ ਗੱਲ ਕੀ ਬਣੀ। ਮੈਂ ਬਗੀਚੀ ਵਿੱਚ ਕਿਸ ਤਰ੍ਹਾਂ ਆ ਗਿਆ ਤੇ ਛੁਰੀ ਨਾਲ ਟੋਇਆ ਪੁੱਟਣ ਦਾ ਕੀ ਮਤਲਬ। ਗਵਾਂਢੀ ਨੇ ਮੇਰੇ ਸਾਹਮਣੇ ਟੋਏ ਨੂੰ ਚੰਗੀ ਤਰ੍ਹਾਂ ਪੁੱਟਿਆ ਤੇ ਉਹਦੇ ਵਿੱਚੋਂ ਸਾਰੇ ਰੁਪਏ ਮਿਲ ਗਏ ਜਿਹੜੇ ਕਈ ਦਿਨ ਤੱਕ ਚੋਰੀ ਹੁੰਦੇ ਰਹੇ ਸਨ। ਦੋਸਤ ਨੇ ਉਹ ਸਾਰੇ ਰੁਪਏ ਮੇਰੇ ਝੋਲੀ ਵਿੱਚ ਪਾਏ ਤੇ ਮੈਨੂੰ ਨਾਲ ਲੈ ਕੇ ਫਲੈਟ ਵਿੱਚ ਆਇਆ। ਉਸ ਨੇ ਮੈਨੂੰ ਦੱਸਿਆ ਬਈ ਮੈਂ ਡਾਕਟਰੀ ਵਿੱਚ ਪੜ੍ਹਨਾ ਵਾਂ। ਜਿਸ ਵੇਲੇ ਤੁਸੀਂ ਮੈਨੂੰ ਇਸ ਅਜੀਬ ਚੋਰੀ ਦਾ ਹਾਲ ਦੱਸਿਆ ਤੇ ਮੈਨੂੰ ਸ਼ੱਕ ਪੈ ਗਿਆ ਭਈ ਤੁਹਾਨੂੰ ਨੀਂਦਰ ਵਿੱਚ ਫਿਰਨ ਦੀ ਬਿਮਾਰੀ ਏ ਤੇ ਤੁਸੀਂ ਆਪਣੇ ਚੋਰ ਆਪ ਹੋ। ਮੈਂ ਸਿਰਫ ਇਲਮ ਹਾਸਿਲ ਕਰਨ ਦੀ ਖਾਤਰ ਤੁਹਾਡੀ ਦੇਖਭਾਲ ਸ਼ੁਰੂ ਕਰਤੀ। ਉਹਨਾਂ ਤੇ ਨਜ਼ਰ ਰੱਖਣਾ ਸ਼ੁਰੂ ਕਰਤੀ ਕਿ ਕੌਣ ਕਿਦੋਂ ਟੁਰ ਕੇ ਜਾਂਦਾ ਹੈ। ਅੱਜ ਮੈਂ ਆਪਣੇ ਕਮਰੇ ਵਿੱਚ ਜਾ ਰਿਹਾ ਸੀ, ਤੁਹਾਡੇ ਫਲੈਟ ਵਿੱਚੋਂ ਮੈਨੂੰ ਖੜਾਕ ਜਿਹਾ ਆਇਆ। ਮੈਂ ਝੱਟ ਉੱਠਿਆ ਤੇ ਤੁਹਾਡੇ ਬੂਹੇ ਅੱਗੇ ਜਾ ਖਲੋਤਾ। ਮੈਂ ਵੇਖਿਆ ਭਈ ਤੁਸੀਂ ਇੱਕ ਹੱਥ ਵਿੱਚ ਛੁਰੀ ਤੇ ਦੂਜੇ ਹੱਥ ਵਿੱਚ ਰੁਪਏ ਫੜ ਕੇ ਬਾਹਰ ਨਿਕਲੇ। ਮੈਂ ਖਲੋਤਾ ਹੋਇਆ ਸੀ ਪਰ ਤੁਸੀਂ ਮੈਨੂੰ ਵੇਖਿਆ ਹੀ ਨਹੀਂ। ਉਹ ਆਪਣੀ ਜ਼ਾਤ ਵਿੱਚ ਅੱਗੇ ਟੁਰੀ ਜਾ ਰਿਹਾ, ਪੂਰੀ ਤਰ੍ਹਾਂ ਡੁੱਬਿਆ ਹੋਇਆ। ਮੈਂ ਤੁਹਾਡੇ ਪਿੱਛੇ ਲੱਗ ਗਿਆ। ਤੁਸੀਂ ਬਗੀਚੀ ਦੀ ਇੱਕ ਨੁੱਕਰ ਵਿੱਚ ਅਪੜੇ ਤੇ ਆਰਾਮ ਨਾਲ ਬੈਠ ਕੇ ਛੁਰੀ ਨਾਲ ਇੱਕ ਟੋਇਆ ਪੁੱਟਿਆ। ਰੁਪਏ ਅਜੇ ਟੋਏ ਵਿੱਚ ਨਹੀਂ ਸਨ ਰੱਖੇ। ਮੈਂ ਤੁਹਾਨੂੰ ਹਰਕਤ ਦਿੱਤੀ, ਹਿਲਾਇਆ ਤੇ ਤੁਹਾਡਾ ਨਾਂ ਲੈ ਕੇ ਤੁਹਾਨੂੰ ਬੁਲਾਇਆ। ਤੁਸੀਂ ਅੱਖੀਆਂ ਖੋਲ੍ਹ ਦਿੱਤੀਆਂ ਤੇ ਮੈਨੂੰ ਕਹਿਣ ਲੱਗੇ, ਹੈਂ ਮੈਂ ਕਿੱਥੇ ਸਾਂ? ਮੈਂ ਬਗੀਚੀ ਵਿੱਚ ਕੀ ਕਰ ਆਇਆ? ਮੈਂ ਬਗੀਚੀ ਵਿੱਚ ਕਿਵੇਂ ਆਇਆ? ਤੁਸੀਂ ਇੱਥੇ ਕੀ ਕਰਦੇ ਹੋ? ਡਾਕਟਰੀ ਵਿੱਚ। ਦੂਜੇ ਦਿਨ ਉਹ ਦੋਸਤ ਮੈਨੂੰ ਆਪਣੇ ਕਾਲਜ ਦੇ ਵੱਡੇ ਡਾਕਟਰ ਕੋਲ ਲੈ ਗਏ ਤੇ ਉਹਨੂੰ ਸਾਰਾ ਕਿੱਸਾ ਸੁਣਾਇਆ। ਡਾਕਟਰ ਨੇ ਦੱਸਿਆ ਵੀ ਇਸ ਬਿਮਾਰੀ ਨੂੰ ਡਾਕਟਰੀ ਵਿੱਚ ਸੋਮਨੋਬਲੋਜ਼ਮ ਆਖਦੇ ਨੇ, ਜਿਹਦਾ ਮਤਲਬ ਹੈ ਨੀਂਦਰ ਵਿੱਚ ਫਿਰਨਾ।
फिर डॉक्टर ने नुस्खा लिखिया। मैं कोई 6-7 हफ्ते तोड़ी दवा पींदा रहा। आखिर मैनू आराम आ गया। फिर सारी उम्र मैनू इहो जी शिकायत ना हुई। अखबारां विच यह किस्सा पढ़ के मैनू अपने बचपन की गल याद आ गई। मैं कोई 6 वरियां दा होवांगा। 6 वरियां दा 6 सालां दा। एक दिन शाम नू बेबे जी ने गजरेला पकाया। मैं बड़ी जिद की भई मैं हुणे गजरेला खावांगा। बेबे जी कहन लगे, अहमका किसे थां दिया, बेवकूफा किसे थां दिया, गजरेला ठंडा करके खाईदा है, तत्ता गजरेला कौन खांदा हुंदा है। मैं जिद करदा ते रोंदा कुरलांदा सौ गया। अद्धी रात वेले मेरी अख खुली। मैनू कुछ चुभिया। हथ मार के वेख्या तो मैं कपाह दे एक टोकरे विच बैठा होया सी। मैं घाबर के, घबरा के, परेशान हो के बेबे जी नू आवाज़ मारी, बेबे जी, बेबे जी। उन्हां मेरी मंजी ते हथ मारिया ते मंजी वेली पई सी, मंजी खाली पई सी। उन्हां पुछया, वे मजीद तू कित्थों पिया बोलना है। मैं क्या, यह गल ते मैं तुहानू पुछना चाहना भई मैं कित्थों पिया बोलना। बेबे जी हस पे ते आखन लगे, आखिर तू बोलदा कित्थों है। मैं आख्या, बेबे जी कपाह विचों। फिर बेबे जी ने आके टोकरे विचों मैनू चुकिया ते मंजी ते थापड़ के समा दिता। सवेले जदों सारा टब्बर, सारा खानदान जागिया ते बेबे जी ने अब्बा जी नू यह किस्सा सुनाया, वह हस हस के दूरे हो गए, बहुत ज़्यादा हसे। कहन लगे, चोर ना होवे ते रात नू गजरेला मंगदा सी ना, इहने सोचिया होवेगा रात वेला है, सारे सुते हुए ने, इस वेले गजरेले ते शब खून मारना चाहिए, यानी रात नू जिहड़ा डाका मारना, कहना चोरी चुपे खा के मस्ती करनी चाहिए। हनेरे विच उठ के जाना सी बावरची खाने ते टुर गया कपाह दे टोकरे विच, पर अखीर फड़िया गया ना। मैं शर्म नाल रोन हाका हो गया, शर्मिंदा भी ते रोन वाला भी। इन्ने विच बाबा जी दादा नमाज पढ़ के मसीतों वापस आ गए। उन्हें एक गल सुनी, वो हसे तो नहीं, कुछ मुस्कुरा के आखिया, यह हासे की गल नहीं, जे मजीद रात नू नींदर विच उठ के चलदा फिरदा है, इसदा ते इलाज करवाना चाहिए है। उस दिन मैनू अब्बा जी डॉक्टर अब्दुल रहमान को लै गए। मैं ठीक तो हो गया, पर घर विच इस माहौल ने कई वरियां तक मेरा पिछा न छड्डिया। मजीद किथे कपाह विच सच्ची मुच्ची यह मेरी छेड़ बन गई। यह इंशाइया सादा ते दिलचस्प अंदाज नाल लिखिया गया है, जिहदे विच लिखारी ने बड़े सोहणे अंदाज नाल बीमारी का भी जिक्र किया है ते अपने बचपन के वेले की वो याद भी साझी करती, जिहदे नाल दिलचस्पी पैदा होंदी है ते किधरे किधरे मज़ाक का अंसर भी सामने आ जाता है।